ਈਡੀ ਦੀ ਛਾਪੇਮਾਰੀ, ਚੰਨੀ ਦੀ ਸਫਾਈ, ਕੇਜਰੀਵਾਲ ਸਮੇਤ ਵਿਰੋਧੀਆਂ ਦੇ ਨਿਸ਼ਾਨੇ ਤੇ। ਜੇ ਆਪਾਂ ਅੱਜ ਦੀ ਖਬਰ ਦੇਖੀਏ ਜਾਂ ਹੋਰ ਖਬਰਾਂ ਦੇ ਤੁਲਨਾਤਮਕ ਚਰਚੇ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਪਹਿਲਾ ਮੌਕਾ ਹੋਏਗਾ ਕਿ ਅੱਜ ਚੁਣਾਵੀ ਖਬਰਾਂ ਜਿਹੜੀਆਂ ਨੇ ਉਹ ਥੱਲੇ ਨੇ, ਜਾਂ ਕਹਿ ਲਓ ਕਿ ਇਸ ਖਬਰ ਦੇ ਪਿੱਛੇ ਲੁਕ ਗਈਆਂ, ਛਿਪ ਗਈਆਂ ਕਿਤੇ, ਤਾਂ ਇਹ ਖਬਰ ਜਿਹੜੀ ਆ ਚਰਚਿਤ ਹੈ। ਤਾਂ ਬਹਰਹਾਲ ਕਹਿ ਲਓ ਕਿ ਚਰਨਜੀਤ ਸਿੰਘ ਚੰਨੀ ਉਹਦੇ ਸਾਹਮਣੇ ਆਏ ਨੇ। ਵੈਸੇ ਤੇ ਕੱਲ ਹੀ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਸੀ, ਉਹ ਇੱਕ ਦੋ ਚੈਨਲ ਹੈਗੇ ਨੇ ਉਹਨਾਂ ਦੇ ਨਾਲ ਅੱਛੀ ਉਹਨਾਂ ਦੀ ਕਹਿ ਲਓ ਕਿ ਮਿੱਤਰਤਾ ਹੈ, ਤਾਂ ਉਹ ਪਹੁੰਚ ਜਾਂਦੇ ਨੇ ਪੱਤਰਕਾਰ, ਬਹੁਤ ਆਸਾਨੀ ਨਾਲ ਉਹ ਵੱਡੇ ਲੀਡਰਾਂ ਨੂੰ ਮਿਲ ਵੀ ਲੈਂਦੇ ਨੇ ਵੱਡੇ ਪੱਤਰਕਾਰ, ਤਾਂ ਫਿਰ ਉਹਨਾਂ ਦੀਆਂ ਸਟੇਟਮੈਂਟਾਂ ਮੌਕੇ ਅਨੁਸਾਰ ਜਾਂ ਲੋੜ ਅਨੁਸਾਰ ਆਉਂਦੀਆਂ ਨੇ। ਤਾਂ ਉਹਨਾਂ ਨੇ ਦੇਰ ਸ਼ਾਮ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਸੀ, ਪਰ ਤਫਸੀਲ ਪੂਰਵਕ ਜਾਂ ਕਹਿ ਲਓ ਬਾ ਤਫਸੀਲ ਸਾਰਾ ਘਟਨਾਕ੍ਰਮ ਉਹਨਾਂ ਨੇ ਅੱਜ ਬਿਆਨ ਕੀਤਾ ਵਾ। ਤਾਂ ਕੀ ਕਹਿੰਦੇ ਨੇ ਸੁਣਨਾ ਜ਼ਰਾ। ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ 18 ਦੀ FIR ਆ, ਮਤਲਬ ਕਿ ਇਹ ਕੇਸ 2018 ਦਾ, ਤੇ ਇਹਦੇ ਵਿੱਚ ਸਾਡੇ ਰਿਸ਼ਤੇਦਾਰ ਦਾ ਨਾਂ ਹੀ ਨਹੀਂ ਸੀਗਾ। ਦੂਜੀ ਚੀਜ਼ ਉਹ ਕਹਿੰਦੇ ਕਿ ਦੇਖੋ ਮੋਦੀ ਸਾਹਿਬ ਇੱਥੇ ਆਏ ਸਨ, ਕੁਰਸੀਆਂ ਖਾਲੀ ਸੀ, ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਹੈ, ਮੇਰਾ ਕੀ ਕਸੂਰ ਹੈ। ਤੇ ਈਡੀ ਵਾਲੇ ਜਿਹੜੇ ਆ ਉਹ ਜਾਂਦੇ ਜਾਂਦੇ ਮੈਨੂੰ ਕਹਿ ਗਏ ਆ, ਉਹ ਵੇਲਾ ਯਾਦ ਕਰੀ, ਉਹ ਵੇਲਾ, ਮਤਲਬ ਕਿ ਫਿਰੋਜ਼ਪੁਰ ਵਾਲੀ ਫੇਰੀ ਯਾਦ ਰੱਖੀ। ਸੋ ਉਹ ਕਹਿੰਦੇ ਕਿ ਮੈਨੂੰ ਸੁਨੇਹਾ ਮਿਲ ਗਿਆ, ਸੁਨੇਹਾ। ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਨੂੰ, ਜਾਨੀ ਜਿਹੜੇ ਹਿਰਾਸਤ ਦੇ ਵਿੱਚ ਹੈ, ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਕਿ ਚੰਨੀ ਦਾ ਨਾਲ ਹੈ, ਚੰਨੀ ਦਾ ਨਾਲ ਹੈ, ਚੰਨੀ ਦਾ ਨਾਲ ਹੈ। ਹੁਣ ਬੰਦਾ ਪੁੱਛੇ ਵੀ ਇੰਨਾ ਕਿੱਡਾ ਕੁ ਵੱਡਾ ਨਾਂ ਹੈ ਜਿਹੜਾ ਪੁੱਛੀ ਜਾਂਦੇ ਕਿ ਨਾਲ ਹੈ, ਨਾਲ ਹੈ, ਨਾਲ ਲੈ ਕੇ ਵਿਖਾ। ਪਰ ਨਾਲ ਹੀ ਕਹਿੰਦੇ ਕਿ ਮੈਨੂੰ ਨਹੀਂ ਪਤਾ ਸਾਡੇ ਮੁੰਡੇ ਨੂੰ ਕਿੱਥੇ ਰੱਖਿਆ। ਬੰਦਾ ਪੁੱਛੇ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਮੁੰਡਾ ਕਿੱਥੇ ਹੈ, ਇਹ ਪਤਾ ਲੱਗ ਗਿਆ ਕਿ ਮੁੰਡੇ ਨਾਲ ਹੋ ਕੀ ਰਿਹਾ। ਵਾਹ ਸੀਐਮ ਵਾਹ, ਨਜ਼ਾਰਾ ਹੀ ਲਿਆ ਦਿੰਦੇ ਸੀਐਮ ਸਾਹਿਬ ਵੀ। ਖੈਰ ਵਰਕੇ ਫਰੋਲ ਰਹੇ ਨੇ, ਦਿਲ ਵੀ ਫਰੋਲ ਰਹੇ ਨੇ। ਕਹਿੰਦੇ ਕਿ ਧਮਕੀਆਂ ਮਿਲ ਰਹੀਆਂ ਜੀ, ਨਾਮਜ਼ਦਗੀ ਨਹੀਂ ਭਰਨ ਦੇਣਗੇ, ਹੋ ਸਕਦਾ ਮੈਨੂੰ ਫਸਾ ਲਿਆ ਜਾਵੇ, ਪਰ ਮੈਂ ਡੋਲਾਂਗਾ ਨਹੀਂ, ਕਿਉਂਕਿ ਜੇ ਅਸੀਂ ਆਪਣੇ ਕਿਸਾਨਾਂ ਤੇ ਗੋਲੀਆਂ ਚਲਾ ਦਿੰਦੇ, ਲਾਠੀਆਂ ਵਰਾ ਦਿੰਦੇ, ਤਾਂ ਉਹ ਇਹਨਾਂ ਦੀ ਨਜ਼ਰ 'ਚ ਠੀਕ ਹੋਣਾ ਸੀ, ਪਰ ਅਸੀਂ ਨਹੀਂ ਕੀਤਾ। ਮਤਲਬ ਕਿ ਪਹੁੰਚੋ ਕਿ ਉਹੀ ਟੇਪ, ਉਹੀ ਗੱਲਾਂ, ਉਹੀ ਬਾਤਾਂ ਜਿਹੜੀਆਂ ਆਪਾਂ ਪਿਛਲੀ ਵਾਰੀ ਸੁਣੀਆਂ ਨੇ, ਬਹੁਤ ਵਾਰੀ ਆਪਾਂ ਵੀ ਕੀਤੀਆਂ ਨੇ। ਨਵਾਂ ਕੁਛ ਨਹੀਂ ਹੈ, ਨਵਾਂ ਕੱਖ ਨਹੀਂ ਹੈ ਨਾ। ਤੇ ਇਸ ਸਵਾਲ ਦਾ ਜਵਾਬ ਇਹ ਆ ਕਿ ਠੀਕ ਹੈ ਚਲੋ ਮੰਨ ਲਿਆ ਪੋਲੀਟੀਕਲ ਵੈਂਡੇਟਾ ਹੋ ਸਕਦਾ ਆ, ਬਦਲਾਖੋਰੀ ਹੋ ਸਕਦੀ ਆ। ਔਰ ਤੁਹਾਨੂੰ ਯਾਦ ਹੋਣਾ ਮੈਂ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ ਕਿ ਇਸ ਗੱਲ ਦਾ ਕਿਤੇ ਨਾ ਕਿਤੇ ਨਰਿੰਦਰ ਮੋਦੀ ਵੱਟਾ ਜ਼ਰੂਰ ਲਾਏਗਾ, ਚਾਹੇ ਝੂਠਾ ਭਾਈ ਚਾਹੇ ਸੱਚਾ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਸੀ, ਯਾਦ ਕਰ ਲਓ, ਉਸ ਡੇਟ ਦੇ ਵਿੱਚ ਜਾ ਕੇ ਇਹ ਗੱਲ ਕਹੀ ਸੀਗੀ ਕਿ ਦੇਖੋ ਕੁਛ ਨਾ ਕੁਛ ਖਮਿਆਜ਼ਾ ਭੁਗਤਣਾ ਪਏਗਾ। ਹੁਣ ਜਾਇਜ਼ ਹੈ ਜਾਂ ਨਜਾਇਜ਼ ਹੈ ਉਹ ਆਪਾਂ ਨਹੀਂ ਕਹਿ ਸਕਦੇ, ਉਹ ਆਪਾਂ ਜਜਮੈਂਟਲ ਹੋ ਕੇ ਨਹੀਂ ਦੱਸ ਸਕਦੇ, ਉਹ ਤੇ ਕੋਰਟ ਕਚਹਿਰੀਆਂ ਹੁਣ ਤੈਅ ਕਰਨਗੀਆਂ, ਕਿਉਂਕਿ ਮਾਮਲਾ ਖਾਸਾ ਅੱਗੇ ਵੱਧ ਗਿਆ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਉਹ ਇਹ ਕਹਿ ਰਹੇ ਨੇ ਕਿ 2018 ਦਾ ਮਾਮਲਾ, ਇਹ ਵੀ ਨਹੀਂ ਹੈ ਕਿ ਮਾਮਲਾ ਹੈ ਨਹੀਂ, ਮਾਮਲਾ ਹੈ। ਔਰ ਈਡੀ ਨੇ ਜੋ ਮਾਮਲਾ ਆਪਣੇ ਹੱਥਾਂ 'ਚ ਲਿਆ, ਇਹ ਗੱਲ ਵਾਕਿਆ ਚਰਨਜੀਤ ਸਿੰਘ ਚੰਨੀ ਦੀ ਵਾਜਬ ਵ ਦਮਦਾਰ ਹੈ ਕਿ ਭਾਈ ਇੰਨੇ ਸਾਲ ਤੁਸੀਂ ਚੁੱਪ ਕਿਉਂ ਰਹੇ। ਔਰ ਈਡੀ ਦੀ ਹਮੇਸ਼ਾ ਇੱਕ ਕਲਾਕਾਰੀ ਰਹਿੰਦੀ ਹੈ, ਤੁਸੀਂ ਸੈਂਟਰਲ ਏਜੰਸੀਆਂ ਦਾ ਜਾਂ ਹੋਰ ਕੰਮ ਕਰਨ ਦਾ ਤਰੀਕਾ ਦੇਖੋਗੇ, ਇਹ ਰਹਿੰਦਾ ਹੈ ਕਿ ਉਹ ਫਾਈਲਾਂ ਨੂੰ ਨੱਪੀ ਰੱਖਦੇ ਆ, ਨੱਪੀ ਰੱਖਦੇ ਆ, ਨੱਪੀ ਰੱਖਦੇ, ਤੇ ਇੱਕਦਮ ਫਿਰ ਉਹਨਾਂ ਫਾਈਲਾਂ ਦੀ ਬਿਨਾਂ ਤੇ ਆ ਕੇ ਸੰਘੀ ਨੱਪ ਲੈਂਦੇ ਆ। ਇਹ ਉਹਨਾਂ ਦੀ ਚਾਲ ਹੁੰਦੀ ਹੈ। ਸੋ ਉਹ ਪੈਸਾ ਕਿੱਥੋਂ ਆਇਆ, ਕਿਹੜੇ ਪਰਪਸ ਵਾਸਤੇ ਰੱਖਿਆ ਸੀਗਾ, ਇਹਨਾਂ ਸਾਰੀਆਂ ਚੀਜ਼ਾਂ ਦਾ ਚੰਨੀ ਸਾਹਿਬ ਕੋਲ ਫਿਲਹਾਲ ਉੱਤਰ ਨਹੀਂ ਹੈ। ਮਤਲਬ ਉਹ ਲੋਕਾਂ ਨੂੰ ਨਾਲ ਜੋੜ ਰਹੇ ਨੇ, ਯਤਨ ਕਰ ਰਹੇ ਨੇ ਇਹ ਦੱਸਣ ਦਾ ਕਿ ਦੇਖੋ ਚੋਣਾਂ ਤੋਂ ਪਹਿਲਾਂ ਆਮ ਤੌਰ ਤੇ ਅਜਿਹਾ ਹੁੰਦਾ, ਚਾਹੇ ਉਹ ਬੰਗਾਲ ਹੋਵੇ ਜਾਂ ਹੋਰ ਸਟੇਟਾਂ ਹੋਣ, ਪਰ ਇੱਥੇ ਮਾਮਲਾ ਸਭ ਨੂੰ ਪਤਾ ਹੈ ਕਿਉਂਕਿ ਪੰਜਾਬੀਆਂ ਨੂੰ ਇੱਕ ਗੱਲ ਦਾ ਇਲਮ ਬਾਖੂਬੀ ਹੈ ਕਿ ਇੱਥੇ ਜਿਹੜੇ ਵੀ ਲੋਕ ਪਾਵਰ ਦੇ ਵਿੱਚ ਹੁੰਦੇ ਆ ਉਹਨਾਂ ਦੀ ਸਹੁੰ ਨਹੀਂ ਕੋਈ ਚੁੱਕਦਾ। ਔਰ ਇੱਥੇ ਰੇਤਾ ਕਿਸ ਤਰੀਕੇ ਨਾਲ ਖਾਧਾ ਜਾਂਦਾ ਹੈ, ਕਿਸ ਤਰੀਕੇ ਨਾਲ ਉਸ ਹਰਾਮ ਦੇ ਮਾਲ ਦੇ ਵਿੱਚੋਂ ਹਿੱਸੇ ਵੰਡਾਏ ਜਾਂਦੇ ਆ, ਬਾਂਦਰ ਵੰਡ ਕੀਤੀ ਜਾਂਦੀ ਆ, ਉਹ ਕਿਸੇ ਤੋਂ ਗੁੱਝਾ ਨਹੀਂ ਹੈ। ਕਿਵੇਂ ਇੱਥੇ ਜਨਤਾ ਦੇ ਨੁਮਾਇੰਦੇ ਆਪਣੇ ਕਰੈਸ਼ਰ ਲਾ ਕੇ, ਆਪਣੇ ਟਰਾਲੇ ਚਲਾ ਕੇ
ये सारा कुछ करते किसी तो गुझा नहीं। ये भी किसी तो गुझा नहीं है कि जदों ये रेडां चल रही सन, ठीक उस वेले पार्टी प्रधान तुहाडा प्रेस कॉन्फ्रेंस करके कह रहा सीगा कि रेत दा माफिया चल रहा है। सो ये तत्थ ने। बाकी भाई हुण देखो की बनदा कि की नहीं बनदा। उधर सुखजिंदर सिंह रंधावा वैसे डरे डरे जे नजर आ रहे हैं, डरे डरे जे नजर आ रहे हैं। सुखजिंदर सिंह रंधावा कहता फोन जे ते मैनू भी आउंदे ने जी, दिल्लीओं फोन जे ते मैनू भी आउंदे ने, डराउंदे ने मैनू कि प्रधानमंत्री के खिलाफ ना ज्यादा बोलो, मतलब कि धमकी पत्र कह लो जा किते ना किते ताकीद आ रही है कि ना भी ज्यादा ना बोलो। कहते कि चाहे जेल दे विच बिठा दो पर असी पिछे नहीं हटने वाले। खैर ये उन्होंने स्टांस ने, उन्होंने स्टैंड ने बरकरार रहे। चलो ये वो है, सब कुछ उन्होंने नाल है। दूजे पासे जे तुसी देखोगे तो सुखबीर सिंह बादल ने अज काफी बड़ा हमला किया। कहते कि इधर चले गए, जे किते चरणजीत सिंह चन्नी के घरे चले जाते ना, करोड़ों के हिसाब नाल रकम और निकलनी सी। कहते मेरा तो मनना 200-300 करोड़ रुपया बना गया जमीन कुछ दिनों के अंदर। तो मैं तो तुहानू पहले ही कहता सीगा कि माफिया दा किंग कौन? चन्नी। माफिया दा किंग ते असल दे विच यही है। चलो उधरों तरुण चुग बोले वो कहता कि अस्तीफा दो भाई, देना चाहिए अस्तीफा, लुट के खा गए तुसी। हुण भाजपा वालियां दा भी जोर चल गया। उधर सब तो ज्यादा जोर चलिया होया आम आदमी पार्टी वालियां दा। उन्होंने प्रेस कॉन्फ्रेंस की, बकायदा प्रेस कॉन्फ्रेंस करके राघव चड्डा कहते कि देखो रेडा रूडा ते साडे ते की पै जांदियां ने, जिवें हिंदी च बोलदे आ। रेडा दा की है, रेडा ते साडे ते भी पै जांदियां है। जगो 13वीं गल ते है कि जदों साडे मुख मंत्री ते रेड पैंदी ते 10 मफलर निकलदे आ, इत्थे जदों रेड पैंदी ते 10 करोड़ रुपया निकलदा। फर्क ते आ है, फर्क तो यह है साडा ते इन्हां दा। सो उधर ही जे आपां देखिए तां एक तस्वीर जिहड़ी है अरविंद केजरीवाल होर ट्वीट करदे आ, जिहदे विच दौलत दा जिहड़ा ढेर है बैड ते पिया, ਉਹ ਉਹਨਾਂ ਨੇ ਲਾਇਆ ਵਾ फोटो ਦੀ ਥਾਂ ਤੇ ਨਾਲ ਲਿਖਿਆ ਚੰਨੀ आम आदमी नहीं है ते बेईमान निकलिया। चन्नी आम आदमी नहीं ते बेईमान है। सो इस तरह उन्होंने कहा कि चन्नी जी आपने तो 111 दिन में कमाल कर दिया कि खुद को माला माल कर लिया। मतलब कि इस तरह दियां लाइनां लिखियां जा रही। सो चफेरियों एक घेराबंदी है। हालांकि चलो कांग्रेस के लीडर भी समर्थन कर रहे हैं, कांग्रेस की लीडरशिप भी समर्थन कर रही है, पर राज करनवीर सिंह जी किते ना किते चन्नी की छवि जिहड़ी उत्ते बन रही सी नैशनल लेवल दे विच, जिस तरीके दे नाल कांग्रेस एक दा खेल रही सी, दो चीज़ां को सटे हो गई। एक ते छवि नूं किते ना किते डेंट जरूर पैना वा, ते दूसरा ये है कि चन्नी उलझ जाएंगे लगातार, और तीसरा यह है कि हिसाब किताब बरोबर करने वास्ते उन्होंने तैयारी खिंच ली है। सो बड़ी सोची समझी चाल आ, और ये किते ना किते इशारा किया गया कि घर का भेती लंका ढाए अमरिंदर सिंह वाल। ते अमरिंदर सिंह कहंदा कि लो दसो ईडी मैनू जवाब देंदी है भी मैं ईडी दे उत्ते लगा, नाले कहंदा दसीगा जरा तेरे घर च करोड़ों रुपया मैं आप रख के गया। वो भी हुण गुजे गुजे जे तंज जिहड़े आ वो कस रहे हैं। तो खैर ये सारा कुछ इस तरह राजनीतिक रोल कचोड़े चों निकलदा होया अगे वधदा है कि अज भी रेडां जारी रहियां, रेडां जारी रहन की संभावना भी है। ते सेंटर एजेंसियां मैं कहा सीगा कि डंग बड़ा तेज करन गया। तुहानूं याद होना बड़ी खबर चलदी हुंदी सी कि राष्ट्रपति राज लग जाना, उरे आ हो जाना। मैं कहा सी कुछ नहीं हुंदा, कुछ नहीं हुंदा। असल च खेला होएगा जदों चोण जाब्ता लगेगा। चोण जाब्ता लगन तो बाद वो सारा कुछ दिनों के अंदर अंदर तय करी जाएंगे कि किस तरह चलना है। सो देखो हुण आगे आगे होता है क्या।